ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਾਨੀ ਕਿ ਪੰਜਾਬ ਦੇ ਵੀ ਨੇ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਜਗ੍ਹਾ ਜਿੱਥੇ ਵੀ ਜਾਂਦੇ ਨੇ ਉਹ ਸਿਰਫ ਪਾਰਟੀ ਦਾ ਪ੍ਰਚਾਰ ਕਰਨ ਜਾਂਦੇ ਨੇ। ਉਹਨਾਂ ਦੇ ਬਹੁਤੇ ਦੌਰੇ ਇੱਕ ਪ੍ਰਧਾਨ ਮੰਤਰੀ ਵਜੋਂ ਨਹੀਂ ਬਲਕਿ ਭਾਜਪਾ ਦੇ ਪ੍ਰਚਾਰਕ ਵਜੋਂ ਹੁੰਦੇ ਨੇ। ਲੰਘੇ ਦਿਨੀ ਪੰਜਾਬ ਦੇ ਵਿੱਚ ਆਏ, ਹੋਮੀ ਭਾਭਾ ਕੈਂਸਰ ਹਸਪੀਟਲ ਤੇ ਖੋਜ ਕੇਂਦਰ ਦਾ ਉਦਘਾਟਨ ਕੀਤਾ। ਇਹਦੇ ਬਾਰੇ ਤਫਸੀਲ ਦੇ ਨਾਲ ਚਰਚਾ ਕਰਾਂਗੇ। ਪਰ ਕੀ ਤੁਹਾਨੂੰ ਪਤਾ ਕਿ ਮੋਦੀ ਨੇ ਮਾਨ ਦੀ ਸਟੇਜ ਤੋਂ ਮਾਨ ਨੂੰ ਹੀ ਠਿੱਬੀ ਲਾਤੀ, ਭਗਵੰਤ ਮਾਨ ਨੂੰ, ਜਦ ਕਿ ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ। 2-3 ਠਿੱਬੀਆਂ ਲਾਈਆਂ ਨੇ, ਪਰ ਉਹੀ ਤੁਹਾਨੂੰ ਦੱਸਾਂਗੇ। ਤੇ ਅਸਲ ਦੇ ਵਿੱਚ ਜਿਹੜੇ ਲੋਕਾਂ ਨੂੰ ਇਹ ਵਹਿਮ ਹੈ ਕਿ ਨਰਿੰਦਰ ਮੋਦੀ ਜਿਹੜੇ ਨੇ ਉਹ ਜਾਂ ਭਾਜਪਾ ਪੰਜਾਬ ਦੀ ਬੜੀ ਹਮਦਰਦ ਪਾਰਟੀ ਹੈ ਜਾਂ ਨਰਿੰਦਰ ਮੋਦੀ ਪੰਜਾਬ ਦੇ ਬੜੇ ਹਮਦਰਦ ਨੇ, ਤਾਂ ਮੇਰਾ ਖਿਆਲ ਹੈ ਕਿ ਉਹਨਾਂ ਦਾ ਭੁਲੇਖਾ ਨਿਕਲ ਗਿਆ ਹੋਣਾ ਵਾ। ਕਿਉਂਕਿ ਫਿਰੋਜ਼ਪੁਰ ਦੇ ਵਿੱਚ ਜਦੋਂ ਉਹ ਲੰਘੇ ਸਾਲ ਦੇ ਵਿੱਚ ਆਏ ਸੀਗੇ, ਐਸੇ ਸਾਲ ਜਦੋਂ ਵੋਟਾਂ ਪੈਣ ਤੋਂ ਪਹਿਲਾਂ, ਮਾफ़ ਕਰਨਾ, ਲੰਘੀ ਸਰਕਾਰ ਦੇ ਵਿੱਚ ਜਦੋਂ ਆਏ ਸੀਗੇ, ਤਾਂ ਉਦੋਂ ਇਹ ਪ੍ਰਚਾਰਿਆ ਗਿਆ ਕਿ ਉਹਨਾਂ ਨੇ ਜੀ ਬੜਾ ਕੁਛ ਪੰਜਾਬ ਨੂੰ ਦੇਣਾ ਸੀ, ਵਿੱਤੀ ਪੈਕੇਜ ਐਲਾਨਣੇ ਸੀ, ਬਹੁਤ ਕੁਝ ਦੇਣਾ ਸੀ। ਪਰ ਸ਼ਾਇਦ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਹੋਣਗੀਆਂ। ਭਗਵੰਤ ਮਾਨ ਨੂੰ ਵੀ ਥੋੜ੍ਹਾ ਜਿਹਾ ਚਾਨਣ ਹੋ ਗਿਆ ਹੋਣਾ। ਆਓ ਭਗਤਾ ਬਹੁਤ ਕੀਤੀ, ਰੈੱਡ ਕਾਰਪੇਟ ਵੀ ਵਿਛਾਇਆ, ਪਿਛਲੀ ਦੌਰੇ ਦੀ ਮਾफ़ੀ ਮੰਗੀ, ਜਦ ਕਿ ਉਹ ਗੈਰ ਜ਼ਰੂਰੀ ਸੀ, ਉਹਦੀ ਚਰਚਾ ਕਰਨੀ ਕੋਈ ਜ਼ਰੂਰੀ ਨਹੀਂ ਸੀ। ਤੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੀ ਬੇਇੱਜ਼ਤੀ ਕਰਕੇ ਗਏ ਸੀਗੇ, ਪੰਜਾਬ ਦੀ ਤੋਹੀਨ ਕਰਕੇ ਗਏ ਸੀਗੇ ਕਿ ਮੈਂ ਆਪਦੇ ਮੁੱਖ ਮੰਤਰੀ ਨੂੰ ਕਹਿ ਦਿਓ ਕਿ ਮੈਂ ਜ਼ਿੰਦਾ ਵਾਪਸ ਚੱਲਿਆ ਵਾਂ। ਜ਼ਿੰਦਾ ਵਾਪਸ ਜਾਣ ਵਾਲੀ ਕਿਹੜੀ ਗੱਲ ਆ? ਕੌਣ ਮਗਰ ਪਿਆ ਸੀ? ਤੁਹਾਡੇ ਭਾਜਪਾ ਦੇ ਬੰਦੇ ਹੀ ਉੱਥੇ ਝੰਡੇ ਲੈ ਕੇ, ਜਿੱਥੇ ਤੁਹਾਡਾ ਕਾਫਲਾ ਰੁਕਿਆ ਸੀ ਉੱਥੇ ਨੇੜੇ ਸੀ। ਵੀਡੀਓ ਅੱਜ ਵੀ ਦੇਖ ਸਕਦੇ ਹੋ ਤੁਸੀਂ। ਖੈਰ, ਜਿਹੜੇ ਭਗਤਾਂ ਨੂੰ ਇਹ ਵਹਿਮ ਹੈ ਕਿ ਮੋਦੀ ਸਾਹਿਬ ਪੰਜਾਬ ਦੇ ਵਿੱਚ ਆਏ ਸੀ, ਫਿਰੋਜ਼ਪੁਰ ਆਏ ਸੀ, ਉਹਨਾਂ ਨੇ ਵਿੱਤੀ ਪੈਕੇਜ ਦੇਣਾ ਸੀ, ਪਰ ਉਹਨਾਂ ਦਾ ਸ਼ੱਕ ਵਹਿਮ ਨਿਕਲ ਗਿਆ। ਮੋਦੀ ਨੇ 2014 ਤੋਂ ਬਾਅਦ 8 ਸਾਲਾਂ ਦੇ ਵਿੱਚ ਪੰਜਾਬ ਦੇ 13 ਦੌਰੇ ਕੀਤੇ ਹੈ। 13 ਦੌਰਿਆਂ ਦੇ ਵਿੱਚ ਮੋਦੀ ਨੇ ਪੰਜਾਬ ਨੂੰ ਕੋਈ ਵਿੱਤੀ ਪੈਕੇਜ ਨਹੀਂ ਦਿੱਤਾ। ਅੱਖਾਂ ਖੋਲ੍ਹਣ ਦੇ ਲਈ, ਧੁੰਦੂਕਾਰਾ ਦੂਰ ਕਰਨ ਦੇ ਲਈ, ਭੁਲੇਖੇ ਦੂਰ ਕਰਨ ਦੇ ਲਈ ਇਹ ਕਾਫੀ ਹੈ। ਦੂਜੀ ਗੱਲ ਇਹ ਹੈ ਕਿ ਮੋਦੀ ਨੇ ਮਾਨ ਨੂੰ ਠਿੱਬੀ ਕਿਵੇਂ ਲਾਈ। ਮੋਦੀ ਦਾ ਜਿਹੜਾ ਭਾਸ਼ਣ ਸੀ ਉਹ ਬਹੁਤ ਜ਼ਿਆਦਾ ਸਿਹਤ ਸੇਵਾਵਾਂ 'ਤੇ ਆਧਾਰਿਤ ਸੀ ਅਤੇ ਮੋਦੀ ਨੇ ਮੁਹੱਲਾ ਕਲੀਨਿਕਾਂ ਦਾ ਭਾਸ਼ਣ ਦੇ ਵਿੱਚ ਮਜ਼ਾਕ ਉਡਾਇਆ। ਜੇਕਰ ਨਹੀਂ ਯਕੀਨ ਤਾਂ ਉਹ ਭਾਸ਼ਣ ਕੱਢ ਕੇ ਦੁਬਾਰਾ ਸੁਣ ਲਓ। ਦੂਜੀ ਗੱਲ ਇਹ ਹੈ ਕਿ ਮੋਦੀ ਨੇ ਆਪਣੇ ਇਸ ਭਾਸ਼ਣ ਦੇ ਵਿੱਚ 4 ਵਾਰ ਹਿਮਾਚਲ ਦਾ ਜ਼ਿਕਰ ਕੀਤਾ। ਇਸ ਭਾਸ਼ਣ ਦੇ ਵਿੱਚ 4 ਵਾਰ ਹਿਮਾਚਲ ਦਾ ਜ਼ਿਕਰ ਕੀਤਾ। ਹਿਮਾਚਲ ਦੇ ਵਿੱਚ ਚੋਣਾਂ ਨੇ ਅਤੇ ਆਮ ਆਦਮੀ ਪਾਰਟੀ ਉੱਥੋਂ ਚੋਣਾਂ ਦੇ ਵਿੱਚ ਬਹੁਤ ਵੱਡੀ ਚੁਣੌਤੀ ਹੈ ਭਾਜਪਾ ਵਾਸਤੇ। ਅਤੇ ਮੋਦੀ ਨੇ ਪੰਜਾਬ ਦੀ ਸਟੇਜ ਤੋਂ, ਪੰਜਾਬ ਦੀ ਮੁੱਖ ਮੰਤਰੀ, ਪੰਜਾਬ ਦੀ ਰੈੱਡ ਕਾਰਪੇਟ ਤੋਂ ਪ੍ਰਚਾਰ ਕੀਤਾ ਉੱਥੇ। ਅਤੇ ਹੁਣ ਅਹਿਮ ਸਵਾਲ ਨੇ ਕੁਛ ਮੋਦੀ ਨੂੰ ਚਾਹੁਣ ਵਾਲਿਆਂ ਦੇ ਲਈ, ਪੰਜਾਬ ਸਰਕਾਰ ਦੇ ਲਈ ਵੀ ਨੇ, ਕਿ ਤੁਸੀਂ ਤਾਂ ਬਹੁਤ ਖਾਤਰਦਾਰੀ ਕੀਤੀ, ਤੁਸੀਂ ਤਾਂ ਬਹੁਤ ਆਓ ਭਗਤ ਕੀਤੀ ਰੈੱਡ ਕਾਰਪੇਟ, ਪਰ ਸਟੇਜ 'ਤੇ ਉਹਨਾਂ ਨੇ ਇੱਕ ਪ੍ਰਧਾਨ ਮੰਤਰੀ ਅਤੇ ਇੱਕ ਮੁੱਖ ਮੰਤਰੀ ਦੇ ਵਿੱਚ ਜੋ ਰਾਬਤਾ ਹੁੰਦਾ, ਉਹਨਾਂ ਨੇ ਉਹਦੇ 'ਚ ਵੀ ਦਿਲਚਸਪੀ ਨਹੀਂ ਦਿਖਾਈ। ਪੂਰੀ ਤਫਸੀਲ ਪੂਰਵਕ ਦੱਸਦਾ ਕਿ ਮੈਂ ਗੱਲਾਂ ਕਿਹੜੇ ਬਣਾ 'ਤੇ ਕਰ ਰਿਹਾ ਵਾਂ। ਅਸਲ ਦੇ ਵਿੱਚ ਮੋਦੀ ਸਾਹਿਬ ਨੇ ਖਾਤਰਦਾਰੀ ਦਾ ਕੋਈ ਮੁੱਲ ਨਹੀਂ ਪਾਇਆ। ਭਗਵੰਤ ਮਾਨ ਨੇ ਪੰਜਾਬ ਨੂੰ ਕੈਂਸਰ ਦੀ ਮਾਰ ਪਿੱਛੇ ਹਰੀ ਕ੍ਰਾਂਤੀ ਦੀ ਭੂਮਿਕਾ ਵੀ ਦੱਸੀ। ਸਰਹੱਦੀ ਸੂਬਾ ਹੋਣ ਕਰਕੇ ਗੁਆਂਢੀ ਮੁਲਕ ਦੀਆਂ ਨਾਪਾਕ ਕੋਸ਼ਿਸ਼ਾਂ ਦਾ ਵੀ ਜ਼ਿਕਰ ਕੀਤਾ। ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦਾ ਪੰਜਾਬ ਦੇ ਨਾਲ ਡੂੰਘਾ ਨਾਤਾ ਹੈ, ਜਿਸ ਕਰਕੇ ਪ੍ਰਧਾਨ ਮੰਤਰੀ ਨੂੰ ਪੰਜਾਬ ਨੂੰ ਜ਼ਰੂਰ ਕਿਸੇ ਤੋਹਫੇ ਦਾ ਐਲਾਨ ਕਰਨਾ ਚਾਹੀਦਾ, ਪਰ ਖੇਚਲ ਪੱਲੇ ਨਹੀਂ ਪਈ। ਪ੍ਰਧਾਨ ਮੰਤਰੀ ਨੇ ਮੋਦੀ ਨੇ ਸਟੇਜ ਤੋਂ ਪੰਜਾਬ ਦੀ ਸਰਕਾਰ ਪ੍ਰਤੀ ਕੋਈ ਬਹੁਤੀ ਅਪਣੱਤ ਨਹੀਂ ਦਿਖਾਈ। ਅਤੇ ਪਿਛਲੀ ਵਾਰ ਜਿਹੜਾ ਪੰਜਾਬ ਦੀ ਇੱਜ਼ਤਸ਼ਾਲੀ ਕਰਕੇ ਗਏ ਸੀ ਕਿ ਮੁੱਖ ਮੰਤਰੀ ਨੂੰ ਕਹਿਣਾ ਹੈ ਕਿ ਜਿਉਂਦਾ ਵਾਪਸ ਚਲਾ ਗਿਆ, ਕੋਈ ਚਰਚਾ ਨਹੀਂ। ਪੰਜਾਬ ਦੀ ਘਾਲਣਾ 'ਤੇ ਕੋਈ ਚਰਚਾ ਨਹੀਂ। ਪੰਜਾਬ ਦੇ ਵਿੱਤੀ ਸੰਕਟ 'ਤੇ ਕੋਈ ਪੈਕੇਜ ਨਹੀਂ। ਕੀ ਪ੍ਰਧਾਨ ਮੰਤਰੀ ਨੇ ਕਿਸਾਨੀ ਦਾ ਜ਼ਿਕਰ ਕੀਤਾ? ਜਵਾਬ ਹੈ ਨਹੀਂ। ਕੀ ਪ੍ਰਧਾਨ ਮੰਤਰੀ ਨੇ ਪੰਜਾਬ ਦੀ ਬੇਰੁਜ਼ਗਾਰੀ ਦਾ ਜ਼ਿਕਰ ਕੀਤਾ? ਬਿਲਕੁਲ ਨਹੀਂ। ਕੀ ਪੰਜਾਬ ਦੇ ਵਿੱਚ ਜੋ ਨਸ਼ੇ ਕਰਕੇ ਹਾਲਾਤ ਬਣੇ ਨੇ, ਕੀ ਜ਼ਿਕਰ ਕੀਤਾ? ਨਹੀਂ। ਪੰਜਾਬ ਦੇ ਵਿੱਚ ਕੈਂਸਰ ਨਾ ਫੈਲੇ, ਲੋਕ ਨਾ ਮਰਨ, ਕੀ ਇਸ ਦਾ ਜ਼ਿਕਰ ਸਟੇਜ 'ਤੇ ਹੋਇਆ? ਨਹੀਂ, ਬਿਲਕੁਲ ਨਹੀਂ। ਕੀ ਪ੍ਰਧਾਨ ਮੰਤਰੀ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਜ਼ਿਕਰ ਕੀਤਾ, ਜਿਸ ਦੀ ਭਾਜਪਾਈਆਂ ਨੇ ਖਾਸ ਤੌਰ 'ਤੇ ਬੜੀ ਆਸ ਲਾਈ ਹੋਈ ਸੀ? ਨਹੀਂ, ਬਿਲਕੁਲ ਨਹੀਂ। ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਦਾ ਜ਼ਿਕਰ ਤੱਕ ਨਹੀਂ ਕੀਤਾ, ਜਿਹੜਾ ਕਿ ਹਰ ਵਾਰ ਉਹ ਪੰਜਾਬ ਦੇ ਜਦੋਂ ਆਉਂਦੇ ਆ ਅਤੇ ਸਿੱਖ ਭਾਈਚਾਰੇ ਦਾ ਜ਼ਿਕਰ ਕਰਦੇ ਆਪਣੇ ਭਾਸ਼ਣ ਦੇ ਵਿੱਚ, ਗੁਰੂ ਸਾਹਿਬਾਨ ਦਾ ਜ਼ਿਕਰ ਜ਼ਰੂਰ ਕਰਦੇ ਆ। ਪ੍ਰਧਾਨ ਮੰਤਰੀ ਦਾ ਭਾਸ਼ਣ ਸਿਰਫ ਸਿਹਤ ਸੇਵਾਵਾਂ ਦੇ ਹੀ ਮੁੱਦੇ 'ਤੇ ਕੇਂਦਰਿਤ ਰਿਹਾ ਅਤੇ ਗੱਲਾਂ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਉਹਨਾਂ ਨੇ ਮੁਹੱਲਾ ਕਲੀਨਿਕਾਂ ਦਾ ਮਜ਼ਾਕ ਵੀ ਉਡਾਇਆ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸਿਹਤ ਸੈਕਟਰ ਦੇ ਵਿੱਚ ਕੇਂਦਰ ਸਰਕਾਰ ਜੋ ਕਰ ਰਹੀ ਹੈ
ਉਹਦਾ ਜ਼ਿਕਰ ਕੀਤਾ, ਵਿਸਥਾਰਤ ਚਰਚਾ ਵੀ ਕੀਤੀ ਤੇ ਉਹਨਾਂ ਨੂੰ ਆਦਤ ਵੀ ਹੈ ਪਾਰਟੀ ਦਾ ਪ੍ਰਚਾਰ ਕਰਨਾ ਤੇ ਸਰਕਾਰ ਦਾ ਪ੍ਰਚਾਰ ਕਰਨ ਦੇ ਵਿੱਚ ਉਹ ਕਦੇ ਕੋਈ ਕਸਰ ਬਾਕੀ ਨਹੀਂ ਛੱਡਦੇ। ਜਿਵੇਂ ਮੈਂ ਕਹਿ ਕੇ ਹਟਿਆ ਕਿ 14 ਤੋਂ ਲੈ ਕੇ 8 ਸਾਲਾਂ ਦੇ ਵਿੱਚ 13 ਵਾਰ ਉਹ ਪੰਜਾਬ ਦੇ ਵਿੱਚ ਆ ਚੁੱਕੇ ਆ। 13 ਦੌਰਿਆਂ ਦੌਰਾਨ ਉਹਨਾਂ ਨੇ ਕਦੇ ਵੀ ਪੰਜਾਬ ਦੇ ਹਾਲਾਤਾਂ ਦਾ ਜ਼ਿਕਰ ਨਹੀਂ ਕੀਤਾ, ਆਰਥਿਕ ਹਾਲਾਤਾਂ ਦਾ, ਨਾ ਹੀ ਕੋਈ ਪੈਕੇਜ ਐਲਾਨਿਆ, ਕੋਈ ਚੰਡੀਗੜ੍ਹ, ਕੋਈ SYL, ਕੋਈ ਵਿਧਾਨ ਸਭਾ ਬਾਬਤ ਜਿਹੜਾ ਪਿਛਲੇ ਦਿਨੀ ਹਰਿਆਣਾ ਦੇ ਨਾਲ ਅਸੀਂ ਸੁਣਦੇ ਆਏ ਹਾਂ ਉਹਦੇ ਬਾਰੇ ਕੋਈ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਸਾਹਿਬ ਨੇ? ਨਹੀਂ, ਕੋਈ ਜ਼ਿਕਰ ਨਹੀਂ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੀ 5 ਜਨਵਰੀ ਵਾਲੀ ਜਿਹੜੀ ਰੈਲੀ ਫੇਰੀ ਸੀ ਵਾਪਸੀ, ਉਹ 'ਤੇ ਅਫਸੋਸ ਜ਼ਾਹਰ ਕੀਤਾ ਜਿਹੜਾ ਕਿ ਜ਼ਰੂਰੀ ਵੀ ਨਹੀਂ ਸੀ ਕਿ ਸ਼ਾਇਦ ਗੱਲ ਬਣ ਜਾਵੇ। ਰੈੱਡ ਕਾਰਪੇਟ ਵੀ ਵਿਛਾਇਆ ਪਰ ਗੱਲ ਨਹੀਂ ਬਣੀ। ਪੰਜਾਬ ਦੇ ਵਿੱਚ ਹੁਣ ਤੱਕ ਕੈਂਸਰ ਦੇ ਨਾਲ ਕੀ ਹਾਲਾਤ ਨੇ ਇਹਦੇ ਬਾਰੇ ਤੁਹਾਨੂੰ ਜ਼ਰੂਰ ਦੱਸਦਾ, ਪਰ ਸਮਾਂ ਮਿਲਿਆ ਤਾਂ ਇਹਨਾਂ ਸਵਾਲਾਂ 'ਤੇ ਗੌਰ ਜ਼ਰੂਰ ਕਰਿਓ ਜਿਹੜੇ ਮੈਂ ਕਰਕੇ ਆਇਆ ਕਿ ਪ੍ਰਧਾਨ ਮੰਤਰੀ ਨੇ, ਮੋਦੀ ਨੇ ਮਾਨ ਨੂੰ ਠਿੱਬੀ ਕਿਵੇਂ ਲਾਈ। ਪੰਜਾਬ ਦੀ ਸਟੇਜ, ਪੰਜਾਬ 'ਚੋਂ ਹੀ ਖੜ੍ਹ ਕੇ ਪੰਜਾਬ ਦੀ ਰੈੱਡ ਕਾਰਪੇਟ ਤੋਂ ਜ਼ਿਕਰ ਕੀਤਾ ਹਿਮਾਚਲ ਦਾ, ਜਦਕਿ ਪੰਜਾਬ ਦੀ ਜਵਾਨੀ, ਕਿਸਾਨੀ, ਬੇਰੁਜ਼ਗਾਰੀ, ਨਸ਼ੇ, ਕਰਜ਼ੇ, ਵਿੱਤੀ ਪੈਕੇਜ, ਬੰਦੀ ਸਿੰਘ, ਸਿੱਖ ਭਾਈਚਾਰਾ, ਇਹਨਾਂ ਚੀਜ਼ਾਂ ਦਾ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਵਿੱਚ ਕੋਈ ਜ਼ਿਕਰ ਨਹੀਂ ਹੈ। ਖੈਰ, ਹੁਣ ਆਉਣੇ ਆ ਪੰਜਾਬ ਦੇ ਵਿੱਚ ਕੈਂਸਰ ਹਸਪਤਾਲ 'ਤੇ ਤਾੜੀਆਂ ਵੱਜ ਰਹੀਆਂ ਨੇ। ਬਹੁਤ ਦੁਖਾਂਤ ਦੀ ਗੱਲ ਆ ਸਾਡੇ ਲਈ ਇਹ। ਜਿਹੜੇ ਲੋਕਾਂ ਨੇ ਕੈਂਸਰ ਟ੍ਰੇਨ 'ਤੇ ਵੋਟਾਂ ਲਈਆਂ ਹੁਣ, ਉਹ ਅੱਜ ਕੈਂਸਰ ਹਸਪੀਟਲ ਨੂੰ ਕਹਿ ਰਹੇ ਨੇ ਕਿ ਬਹੁਤ ਵੱਡਾ ਰਾਹਤ ਮਿਲ ਗਈ ਹੈ। ਪਰ ਇਹ ਕੈਂਸਰ ਫੈਲਿਆ ਕਿਉਂ? ਕਦੇ ਅਸੀਂ ਇਹਨਾਂ ਗੱਲਾਂ 'ਤੇ ਚਰਚਾ ਕਰਾਂਗੇ। ਕਦੇ ਅਸੀਂ ਕਹਾਂਗੇ ਕਿ ਸਤਲੁਜ ਦਾ ਪਾਣੀ ਗੰਦਲਾ ਕਿਉਂ ਹੋ ਰਿਹਾ। ਕਦੇ ਅਸੀਂ ਕਹਾਂਗੇ ਕਿ ਜਿਹੜੀਆਂ ਇੰਡਸਟਰੀਜ਼ ਦਾ ਉਦਯੋਗ ਆ ਉਹਨਾਂ ਦਾ ਪਾਣੀ ਬੋਰਿੰਗ ਕਰਕੇ ਥੱਲੇ ਨਾ ਪਾਓ। ਜਿਹੜਾ ਜ਼ੀਰੇ ਧਰਨਾ ਲੱਗਿਆ ਕਿੰਨੇ ਕੁ ਲੋਕਾਂ ਦਾ ਉਹਨੂੰ ਪਤਾ ਵਾ। ਖੈਰ, ਆਪਾਂ ਕੈਂਸਰ 'ਤੇ ਆਉਣਾ। ਕੈਂਸਰ ਨਾਲ ਪੰਜਾਬ ਦੇ ਕੀ ਹਾਲਾਤ ਨੇ ਜਦੋਂ ਜਾਣੋਗੇ ਤਾਂ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। 2014 ਤੋਂ ਗੱਲ ਕਰ ਲਈਏ ਤਾਂ ਜੇਕਰ 2014 ਤੋਂ ਲੈ ਕੇ ਹੁਣ ਤੱਕ ਪ੍ਰਤੀ ਮਰੀਜ਼ ਪੰਜਾਬ ਦੇ ਵਿੱਚ ਜਿੰਨੇ ਮਰੀਜ਼ ਨੇ, ਜੇਕਰ ਉਹਨਾਂ 'ਤੇ ਘੱਟੋ ਘੱਟ ਖਰਚਾ 1.5-2 ਲੱਖ ਵੀ ਖਰਚਾ ਕਾਊਂਟ ਕਰ ਲਈਏ ਤਾਂ ਇਹ ਰਕਮ ਜਿਹੜੀ ਬਣ ਜਾਂਦੀ ਹੈ 4500 ਕਰੋੜ ਦੇ ਕਰੀਬ ਬਣਦੀ। ਯਾਨੀ ਕਿ ਪੰਜਾਬ ਦਾ 4500 ਕਰੋੜ ਰੁਪਏ ਦਾ ਸਰਮਾਇਆ ਹੁਣ ਤੱਕ ਪੰਜਾਬ ਦੇ ਲੋਕਾਂ ਦਾ ਕੈਂਸਰ ਦੇ ਵਿੱਚ ਹੀ ਲੱਗਿਆ ਵਾ। ਅਤੇ ਇਹਦੇ ਵਿੱਚ ਬਹੁਤ ਸਾਰੇ ਗਰੀਬ ਗੁਰਬਤ ਲੋਕ ਹੋਣਗੇ, ਬਹੁਤ ਸਾਰੇ ਕਿਸਾਨ ਵੀ ਹੋਣਗੇ ਜਿਨ੍ਹਾਂ ਨੂੰ ਜ਼ਮੀਨਾਂ ਤੱਕ ਵੇਚਣੀਆਂ ਪਈਆਂ ਹੋਣਗੀਆਂ ਅਤੇ ਵਿਕੀਆਂ ਵੀ। ਅਸੀਂ ਆਪਣੇ ਆਸੇ ਪਾਸੇ ਦੇਖਦੇ ਹਾਂ ਹੁਣ ਤੱਕ ਪੰਜਾਬ ਦੇ ਵਿੱਚ 2 ਲੱਖ ਤੋਂ ਵੱਧ ਜਿਹੜੇ ਮਰੀਜ਼ ਆ, 2,72,000 ਨਵੇਂ ਮਰੀਜ਼ ਪੰਜਾਬ ਦੇ ਵਿੱਚ ਕੈਂਸਰ ਦੇ ਸਾਹਮਣੇ ਆ ਚੁੱਕੇ ਆ, ਨਵੇਂ ਕੇਸ ਸਾਹਮਣੇ ਆ ਚੁੱਕੇ ਆ। ਖੈਰ, ਪੰਜਾਬ ਦੇ ਵਿੱਚ 75% ਲੋਕ ਐਸੇ ਆ ਜਿਨ੍ਹਾਂ ਨੂੰ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ। ਪੰਜਾਬ ਦੇ ਵਿੱਚ ਹਾਲਾਤ ਇਸ ਵੇਲੇ ਹੈ ਜਿਵੇਂ ਕਿ ਰੋਜ਼ਾਨਾ ਕੈਂਸਰ ਕਰਕੇ 60 ਜਾਨਾਂ ਜਾ ਰਹੀਆਂ ਨੇ। ਬਠਿੰਡਾ, ਮਾਨਸਾ, ਮੁਕਤਸਰ, ਫਾਜ਼ਿਲਕਾ, ਬਰਨਾਲਾ, ਇਹ ਉਹ ਜ਼ਿਲ੍ਹੇ ਨੇ, ਉਹ ਇਲਾਕੇ ਨੇ, ਹਬੋਰ, ਜਿੱਥੇ ਕੈਂਸਰ ਨੇ ਸਭ ਤੋਂ ਵੱਧ ਮਾਰ ਪਾਈ ਹੈ। ਪਛਾਣ ਨਜ਼ਰ ਮਾਰ ਗਏ ਤਾਂ 2014 ਦੇ ਵਿੱਚ ਕੈਂਸਰ ਕਰਕੇ ਪੰਜਾਬ ਦੇ ਵਿੱਚ ਰੋਜ਼ਾਨਾ 53 ਮੌਤਾਂ ਹੁੰਦੀਆਂ ਸੀ। 2017 ਦੇ ਵਿੱਚ ਇਹ ਗਿਣਤੀ 56 ਹੋ ਗਈ। ਮਾਲਵੇ ਦੇ ਵਿੱਚ ਇਸ ਬਿਮਾਰੀ ਦੇ ਵੱਧ ਰਹੇ ਪ੍ਰਕੋਪ ਕਰਕੇ ਬਹੁਤ ਸਾਰੇ ਕੈਂਸਰ ਦੇ ਵੱਡੇ ਹਸਪਤਾਲ ਬਠਿੰਡਾ, ਮਾਨਸਾ ਦੇ ਵਿੱਚ ਵੀ ਖੁੱਲ੍ਹ ਗਏ। ਜਿਹੜੇ ਅੱਜ ਮੁੱਖ ਮੰਤਰੀ ਨੇ ਉਹ ਕਦੇ ਕੈਂਸਰ ਟ੍ਰੇਨ ਦਾ ਜ਼ਿਕਰ ਕਰਦੇ ਹੁੰਦੇ ਸੀ ਆਪਣੇ ਭਾਸ਼ਣਾਂ ਦੇ ਵਿੱਚ। ਹੋਮੀ ਭਾਭਾ ਕੈਂਸਰ ਹਸਪੀਟਲ ਜਿਨ੍ਹਾਂ ਦਾ ਇਹਨਾਂ ਨੇ ਉਦਘਾਟਨ ਕੀਤਾ, ਇਹਦਾ ਨੀਂਹ ਪੱਥਰ 2013 ਦੇ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਰੱਖਿਆ ਸੀ। ਉਦੋਂ ਇਹ ਟੀਚਾ ਮਿੱਥਿਆ ਗਿਆ ਸੀਗਾ ਕਿ 4 ਸਾਲਾਂ ਦੇ ਵਿੱਚ ਇਹਨੂੰ ਕੰਪਲੀਟ ਕਰ ਦਿਆਂਗੇ, ਪਰ 9 ਸਾਲਾਂ ਬਾਅਦ ਵੀ ਹਾਲੇ ਇਹ 40% ਕੰਪਲੀਟ ਹੋਇਆ ਨਹੀਂ ਹੈ ਜਿਹਦਾ ਉਦਘਾਟਨ ਕੀਤਾ। ਅਤੇ ਦੂਜੀ ਗੱਲ ਇਹ ਹੈ ਕਿ 300 ਬਿਸਤਰੇ ਜਿਹੜਾ ਇਹਦਾ ਇੱਕ ਤਰੀਕੇ ਨਾਲ ਸਮਰੱਥਾ ਕਹਿ ਲਓ। ਸੋ ਖੈਰ, ਮੁੱਖ ਦੀ ਗੱਲ ਇਹ ਹੈ ਕਿ ਮੋਦੀ ਸਾਹਿਬ ਪੰਜਾਬ ਦੇ ਵਿੱਚ ਆਏ, ਭਾਜਪਾਈਆਂ ਨੂੰ ਬੜੀਆਂ ਉਮੀਦਾਂ ਸੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਮੀਦਾਂ ਸੀ। ਇਸੇ ਕਰਕੇ ਉਹਨਾਂ ਨੇ ਥੋੜ੍ਹੀ ਜਿਹੀ ਸਿਆਸਤ ਵੀ ਖੇਡੀ, ਪਿਛਲੇ ਦੌਰੇ ਦਾ ਜ਼ਿਕਰ ਵੀ ਕੀਤਾ, ਇਹ ਵੀ ਕਿਹਾ ਕਿ ਪੰਜਾਬ ਦਾ ਵਾਸਤਾ ਵੀ ਪਾਇਆ। ਉਹਨਾਂ ਨੇ ਮੁੱਖ ਮੰਤਰੀ ਦੇ ਤੌਰ 'ਤੇ ਸਿਆਸਤ ਕੀਤੀ ਕਿ ਤੁਹਾਡੇ ਪਿਛਲਾ ਦੌਰਾ ਜਿਹੜਾ ਅਸਫਲ ਰਿਹਾ, ਸਾਨੂੰ ਉਹਦੇ ਲਈ ਖੇਦ ਹੈ, ਜਿਹੜਾ ਕਿ ਗੈਰ ਜ਼ਰੂਰੀ ਸੀ, ਉਹ ਨਹੀਂ ਕਰਨਾ ਉਹਦੇ ਕੀਤੇ ਜ਼ਿਕਰ ਕੀਤਿਆਂ ਬਿਨਾਂ ਵੀ ਸਰਦਾ ਸੀ। ਪਰ ਜਿਵੇਂ ਉਹਨਾਂ ਨੇ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਦਾ ਜ਼ਿਕਰ ਕੀਤਾ, ਬਣਦਾ ਸੀ, ਸਰਹੱਦੀ ਸੂਬਾ ਹੋਣ ਦਾ ਜ਼ਿਕਰ ਕੀਤਾ, ਬਣਦਾ ਸੀ, ਪੰਜਾਬ ਦੀ ਘਾਲਣਾ ਦਾ ਜ਼ਿਕਰ ਕੀਤਾ, ਬਣਦਾ ਸੀ। ਪਰ ਮੋਦੀ ਸਾਹਿਬ ਨੇ ਕਿਸ ਗੱਲ ਦਾ ਜ਼ਿਕਰ ਕੀਤਾ? ਪੰਜਾਬ ਦੀ ਕਿਸ ਗੱਲ ਦਾ ਜ਼ਿਕਰ ਕੀਤਾ ਮੋਦੀ ਸਾਹਿਬ ਨੇ? ਇੱਕ ਵੀ ਜ਼ਿਕਰ ਨਹੀਂ ਕੀਤਾ। ਕੋਈ ਵਿੱਤੀ ਪੈਕੇਜ ਨਹੀਂ। ਪ੍ਰਧਾਨ ਮੰਤਰੀ ਹੋਵੇ ਮੁਲਕ ਦਾ ਅਤੇ ਉਹ ਸਟੇਟ ਦੇ ਵਿੱਚ ਆਵੇ ਜਿਹਦੇ ਲੋਕਾਂ ਦੇ ਸਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਵੇ ਅਤੇ ਸੁੱਕਾ ਮੋਹ ਜਿਤਾ ਕੇ ਮੁੜ ਜਾਵੇ।
ਈਵਨ ਕਿ ਮੁਹੱਲਾ ਕਲੀਨਿਕਾਂ ਦਾ ਮਜ਼ਾਕ ਉਡਾ ਕੇ ਮੁੜ ਜਾਵੇ ਤੇ ਸੂਬੇ ਨੂੰ ਕੋਈ ਰਾਹਤ ਪੈਕੇਜ ਨਾ ਦੇ ਕੇ ਜਾਵੇ, ਤਾਂ ਕਹਿ ਸਕਦੇ ਹਾਂ ਕਿ ਮੋਦੀ ਨੇ ਮਾਨ ਸਾਹਿਬ ਦੀ ਸਟੇਜ ਤੋਂ ਹੀ ਖੜ ਕੇ, ਪੰਜਾਬ ਦੀ ਸਟੇਜ ਤੋਂ ਖੜ ਕੇ, ਪੰਜਾਬ ਦੀ ਰੈੱਡ ਕਾਰਪੇਟ ਤੋਂ ਖੜ ਕੇ ਜੇ ਕੋਈ ਕੰਮ ਕੀਤਾ ਤੇ ਉਹ ਹੈ ਕਿ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਹਿਮਾਚਲ ਦੇ ਲਈ। ਤੇ ਹਿਮਾਚਲ ਦੇ ਵਿੱਚ ਕਿਉਂਕਿ ਉਹਨਾਂ ਨੇ 4 ਵਾਰ ਹਿਮਾਚਲ ਦਾ ਜ਼ਿਕਰ ਕੀਤਾ, ਹੁਣ ਇਹ ਮਾਨ ਸਾਹਿਬ ਲਈ ਵਿਚਾਰਨ ਦਾ ਵੇਲਾ ਹੈ ਕਿ ਉਹਨਾਂ ਨੇ ਆਓ ਭਗਤ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਪਰ ਪ੍ਰਧਾਨ ਮੰਤਰੀ ਸਾਹਿਬ ਨੇ ਉਹਨੂੰ ਕੀ ਦਿੱਤਾ, ਉਹਨਾਂ ਨੂੰ ਕੀ ਦਿੱਤਾ, ਮਾफ़ ਕਰਨਾ, ਉਹਨਾਂ ਨੂੰ ਕੀ ਦਿੱਤਾ ਤੇ ਪੰਜਾਬ ਨੂੰ ਕੀ ਦਿੱਤਾ, ਇਹ ਸਾਡੇ ਲਈ ਵਿਚਾਰਨ ਦਾ ਵੇਲਾ ਹੈ। ਬਹੁਤ ਬਹੁਤ ਧੰਨਵਾਦ। ਮਿਲਾਂਗੇ ਅਗਲੀ ਰਿਪੋਰਟ ਦੇ